जी, ਬਿਲਕੁਲ। ਅਗਲੀ ਖਬਰ ਵੱਲ ਚਲੀਏ ਜੋ ਨਿਕੋਲਾ ਕੰਪਨੀ ਦੇ ਸੰਬੰਧ ਦੇ ਵਿੱਚ ਆ ਪਿਛਲੇ ਦਿਨਾਂ ਦੇ ਵਿੱਚ ਜੋ ਕਾਰਾਂ ਆ ਜਾਂ ਪਿਕਅਪ ਆ, ਖ਼ਾਸ ਕਰਕੇ ਇਲੈਕਟ੍ਰਿਕ ਵਹੀਕਲਸ ਆ, ਉਹਨਾਂ ਨੂੰ ਲੈ ਕੇ ਬਹੁਤ ਸਾਰੀਆਂ ਨੈਗੇਟਿਵ ਰਿਪੋਰਟਸ ਆਈਆਂ। ਇੱਕ ਕੈਨੇਡਾ ਤੋਂ ਪੰਜਾਬੀ ਨੌਜਵਾਨ ਆ, ਉਹਦਾ ਪਿਕਅਪ ਉਹਨੇ $1,15,000 ਦਾ ਲਿਆ ਵੀ ਕਿਸ ਤਰ੍ਹਾਂ ਉਹ ਮੈਸ ਅਪ ਹੋਇਆ। ਉਹ ਕੈਨੇਡਾ ਤੋਂ ਸ਼ਿਕਾਗੋ ਆ ਰਿਹਾ ਸੀ, ਉਹਨੂੰ ਚਾਰਜ ਨੀ ਸਟੇਸ਼ਨ ਨਹੀਂ ਲੱਭ ਰਹੇ ਸੀ ਤੇ ਇੱਕ ਉਹਦਾ ਜਿਹੜਾ ਪਿਕਅਪ ਦਾ ਪਾਰਟ ਸੀ ਉਹ ਆਰਡਰ ਕੀਤਾ ਹੋਇਆ ਤੇ 6 ਮਹੀਨੇ ਤੱਕ ਨਹੀਂ ਮਿਲਿਆ। ਸੋ ਉਹ ਜਿਹੜੀ ਸਟੋਰੀ ਆ ਲਗਭਗ ਅਮਰੀਕਾ ਦੇ ਹਰ ਇੱਕ ਮੇਜਰ ਨਿਊਜ਼ ਆਊਟਲੈਟ ਨੇ ਰਨ ਕੀਤੀ ਵੀ ਕਿਸ ਤਰ੍ਹਾਂ ਉਹਦੀ ਜਿਹੜੀ ਲਾਈਫ ਆ ਇਸ ਜੋ ਨਵਾਂ ਇਲੈਕਟ੍ਰਿਕ ਦਾ ਪਿਕਅਪ ਸੀ ਫੋਰਡ ਦਾ ਉਸਨੇ ਮੈਸ ਅਪ ਕੀਤੀ ਹੈਗੀ ਆ। ਹੁਣ ਇਹ ਖਬਰ ਆ ਰਹੀ ਆ ਵੀ ਨਿਕੋਲਾ ਜੋ ਕੰਪਨੀ ਆ ਇਹ ਵੀ ਇਲੈਕਟ੍ਰਿਕ ਵਹੀਕਲ ਮੇਕਰ ਹੈਗੀ ਆ ਤੇ ਉਸ ਦੀਆਂ ਜਿੰਨੇ ਵੀ ਬੈਟਰੀ ਇਲੈਕਟ੍ਰਿਕ ਸੈਮੀ ਟਰੱਕਸ ਆ ਸਾਰੇ ਉਹਨਾਂ ਦੇ 209 ਜੋ ਉਹਨਾਂ ਦੇ ਬੈਟਰੀ ਇਲੈਕਟ੍ਰਿਕ ਸੈਮੀ ਟਰੱਕ ਆ ਉਹ ਸਾਰਿਆਂ ਨੂੰ ਰੀਕਾਲ ਕੀਤਾ ਹੈ ਵੀ ਉਹਨਾਂ ਦੀ ਜੋ ਬੈਟਰੀ ਪੈਕਸ ਆ ਉਹਦੇ ਵਿੱਚ ਕੋਈ ਨਾ ਕੋਈ ਨੁਕਸ ਹੈਗਾ, ਪੋਟੈਂਸ਼ੀਅਲ ਫਲਾ ਇਨ ਬੈਟਰੀ ਪੈਕਸ। ਇੱਕ ਪਿਕਅਪ ਟਰੱਕ ਦੇ ਵਿੱਚ ਅੱਗ ਸਟਾਰਟ ਹੋਈ ਜਿਹਦੇ ਨਾਲ ਹੋਰ 5 ਨਿਕੋਲਾ ਦੇ ਟਰੱਕ ਸੜ ਕੇ ਸੁਆਹ ਹੋ ਗਏ। ਇਹ ਸਾਰਾ ਕੁਝ ਨਿਕੋਲਾ ਕੰਪਨੀ ਦਾ ਜੋ ਹੈੱਡਕੁਆਰਟਰ ਆ ਉੱਥੇ ਵਾਪਰਿਆ। ਸੋ ਇਲੈਕਟ੍ਰਿਕ ਵਹੀਕਲਸ ਨੂੰ ਲੈ ਕੇ ਕਾਫੀ ਜਿਹੜਾ ਆ ਇਸ ਟਾਈਮ ਦੇ ਉੱਤੇ ਨੈਗੇਟਿਵ ਖਬਰਾਂ ਚੱਲ ਰਹੀਆਂ ਹੈਗੀਆਂ ਜੋ ਕੁਝ ਵਾਪਰਿਆ। ਸੋ ਨਿਕੋਲਾ ਕੰਪਨੀ ਦੇ ਅੱਜ ਸ਼ੇਅਰ 11% ਡਾਊਨ ਚਲੇ ਗਏ। ਉੱਦਾਂ ਜੇ ਦੇਖਿਆ ਜਾਵੇ ਪਾਰਟਸ ਨੂੰ ਲੈ ਕੇ ਤਾਂ ਹਰਜੋਤ ਸਿੰਘ ਜੀ ਸਾਰਿਆਂ ਦਾ ਹੀ ਜ਼ੋਰ ਜਿਹੜਾ ਉਹ ਚੱਲਦਾ ਆ, ਪਰ ਇੱਕ ਇਲੈਕਟ੍ਰਿਕ ਗੱਡੀਆਂ ਦੇ ਉਲਟ ਇੱਕ ਲੌਬੀ ਵੀ ਬਹੁਤ ਤਗੜੀ ਆ ਨਾ। ਦੂਜੀ ਜਿਹੜੀ ਗੈਸ ਪਾਵਰਡ ਜਿਹੜੀਆਂ ਗੱਡੀਆਂ ਆ ਉਸ ਦੇ ਜਿਹੜਾ ਉਹ ਮੁਤਾਬਕ ਇਹਦੇ ਕਰਕੇ ਇਹ ਜਿਹੜੀ ਖਬਰ ਆ ਉਹ ਜ਼ਿਆਦਾ ਕਹਿ ਲਓ ਵੀ ਘਰ ਜਿਹੜੀ ਉਹ ਕਰ ਜਾਂਦੀ ਆ। ਰੀਸੈਂਟਲੀ ਆਪਾਂ ਕਿੰਨੀਆਂ ਖਬਰਾਂ ਕਰਦੇ ਨੇ ਪਿਛਲੇ ਮਹੀਨਿਆਂ 'ਚ ਈਵਨ ਟਰੱਕ ਵਾਲਿਆਂ ਦੀਆਂ ਵੀ ਕਿੰਨਾ ਜ਼ਿਆਦਾ ਪਾਰਟਸ ਦੀ ਮਾਰੋ ਮਾਰ ਆ, ਕਿੰਨੀ ਘਾਟ ਜਿਹੜੀ ਆ ਉਹ ਚੱਲ ਰਹੀ ਆ। ਸੋ ਇਹ ਤਾਂ ਆਉਣ ਵਾਲੇ ਸਮੇਂ 'ਚ ਹੋਣਾ ਹੀ ਆ। ਹੁਣ ਲੋਕ ਦੂਹੋ ਕਹਿ ਲਓ ਵੀ ਇੱਕ ਦੂਜੇ ਨੂੰ ਦੇਖ ਦੇਖ ਕੇ ਜਾਂ ਇਹ ਟਰੈਂਡ ਜਿਹੜਾ ਹੁਣ ਇੰਨਾ ਕੁ ਜ਼ਿਆਦਾ ਇਲੈਕਟ੍ਰਿਕ ਗੱਡੀਆਂ ਦਾ ਚੱਲ ਰਿਹਾ ਆ, ਡਿਮਾਂਡ ਲਗਾਤਾਰ ਵੱਧ ਰਹੀ ਆ। ਕਿੱਦਾਂ ਦਾ ਇਹਨਾਂ ਦਾ ਭਵਿੱਖ ਹੁਣ ਰਹਿਣ ਵਾਲਾ ਆ ਇਹ ਤਾਂ ਅੱਗੇ ਹੀ ਆ, ਪਰ ਇਹ ਆ ਵੀ ਫਿਊਚਰ ਤਾਂ ਹੈ ਇਹਦੇ ਵਿੱਚ ਕੋਈ ਦੋ ਰਾਵਾਂ ਤਾਂ ਨਹੀਂ, ਕਿਉਂਕਿ ਸਾਰੀਆਂ ਹੀ ਕੰਪਨੀਆਂ ਇਲੈਕਟ੍ਰਿਕ ਗੱਡੀਆਂ ਦੇ ਦੁਆਲੇ ਜਿਹੜੀਆਂ ਉਹ ਹੋਈਆਂ ਆ ਵੀ ਉੱਧਰ ਨੂੰ ਹੀ ਜਾਣਾ ਆ। ਹੁਣ ਇਹ ਹਾਈਡਰੋਜਨ ਵਾਲੀ ਐਕਚੁਅਲ 'ਚ ਹਾਈਬ੍ਰਿਡ ਆਊਗੀ ਕਿ ਨਹੀਂ, ਇਸ ਦੇ ਉੱਤੇ ਜਿਹੜਾ ਜ਼ਰੂਰ ਸਵਾਲ ਰਹਿਣ ਵਾਲਾ ਆ, ਕਿਉਂਕਿ ਬਿਜਲੀ ਉਤਪਾਦਨ ਨੂੰ ਲੈ ਕੇ ਤੇ ਉਹਦੀ ਚਾਰਜਿੰਗ ਨੂੰ ਲੈ ਕੇ ਉਹ ਸਾਰੇ ਵੀ ਅਜੇ ਕਈ ਸਵਾਲ ਪੈਰਲਲੀ ਹੀ ਚੱਲ ਰਹੇ।